ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਵਿੱਚੋਂ ਆ ਰਹੀ ਹੈ ਤੇ ਇਹ ਖਬਰ ਪੰਜਾਬੀ ਭਾਈਚਾਰੇ ਦੇ ਲਈ ਬੜੀ ਉਦਾਸ ਕਰ ਦੇਣ ਵਾਲੀ ਖਬਰ ਹੈ। ਇਸ ਖਬਰ ਦੇ ਮੁਤਾਬਕ ਇੱਕ ਪੰਜਾਬੀ ਭਰਾ ਨੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਤੇ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਜਿਹੜੇ ਹਮਲਾਵਰ ਨੇ, ਜਿਹੜੇ ਭਰਾ ਨੇ ਦੂਜੇ ਭਰਾ ਨੂੰ ਗੋਲੀ ਮਾਰੀ ਹੈ ਤਾਂ ਉਸ ਦੀ ਮਾਤਾ ਵੀ ਇਹਨਾਂ ਗੋਲੀਆਂ ਦੇ ਲੱਗਣ ਕਰਕੇ ਜ਼ਖਮੀ ਹੋਈ ਹੈ। ਪਤਾ ਲੱਗਾ ਕਿ ਘਰੇਲੂ ਝਗੜਾ ਹੋਇਆ ਸੀ, ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਲੇਸ਼ ਹੋਇਆ ਤੇ ਉਸ ਤੋਂ ਬਾਅਦ ਵੱਡੇ ਭਰਾ ਨੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਥੋੜੀ ਦੂਰ ਜਾ ਕੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਹ ਜਿਹੜੀ ਘਟਨਾ ਵਾਪਰੀ ਹੈ ਪੁਲਿਸ ਦੇ ਦੱਸਣ ਦੇ ਮੁਤਾਬਕ ਕੁਈਨਜ਼ ਸਟਰੀਟ ਜਿਹੜਾ ਇਲਾਕਾ ਵਾ ਉੱਥੇ ਵਾਪਰੀ ਹੈ, ਰਿਚਮੰਡ ਹਿੱਲ ਦੇ ਵਿੱਚ। ਤੇ ਉੱਥੋਂ ਦੱਸਣ ਦੇ ਮੁਤਾਬਕ ਕਿ ਜਿਹੜੀ ਘਟਨਾ ਉਹ ਮੁਲਤਾਨੀ ਪਰਿਵਾਰ ਦੇ ਵਿੱਚ ਵਾਪਰੀ ਹੈ। ਇੱਕ 33 ਸਾਲਾ ਜਿਹੜਾ ਬ੍ਰਦਰ ਸੀਗਾ ਜਿਹਦਾ ਨਾਮ ਦੱਸਿਆ ਗਿਆ ਕਰਮਜੀਤ ਮੁਲਤਾਨੀ, ਉਹਨਾਂ ਦੇ ਵਿੱਚ ਤੇ ਛੋਟੇ ਭਰਾ ਦੇ ਵਿੱਚ ਜਿਹੜੀ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਕਰਮਜੀਤ ਮੁਲਤਾਨੀ ਜਿਹੜਾ ਉਹ ਵਿਪਨਪਾਲ ਮੁਲਤਾਨੀ ਦੇ ਗੋਲੀਆਂ ਮਾਰ ਦਿੰਦਾ, ਜਿਹਦੀ ਉਮਰ 27 ਸਾਲ ਦੱਸੀ ਜਾਂਦੀ ਹੈ ਤੇ ਉਹਨੂੰ ਕਈ ਵਾਰ ਗੋਲੀਆਂ ਮਾਰੀਆਂ ਜਾਂਦੀਆਂ। ਤੇ ਇਸੇ ਦਰਮਿਆਨ ਜਦੋਂ ਉਹਦੀ ਮਾਤਾ ਇਸ ਝਗੜੇ ਦੇ ਵਿੱਚ ਉਹਨੂੰ ਨਿਪਟਾਉਣ ਖਾਤਰ ਜਾਂ ਦੋਨਾਂ ਨੂੰ ਪਾਸੇ ਕਰਨ ਖਾਤਰ ਵਿੱਚ ਆਉਂਦੇ ਨੇ ਤਾਂ ਉਹਦੇ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਨੇ। 52 ਸਾਲਾ ਉਹਦੀ ਮਾਤਾ ਦਾ ਨਾਮ ਦੱਸਿਆ ਗਿਆ, ਜਿਹਨੂੰ ਕਿ ਜਮੈਕਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਸਟੇਬਲ ਦੱਸੀ ਜਾ ਰਹੀ ਹੈ, ਕੰਡੀਸ਼ਨ ਸਟੇਬਲ ਦੱਸੀ ਜਾ ਰਹੀ ਹੈ। ਪਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ 33 ਸਾਲਾ ਕਰਮਜੀਤ ਮੁਲਤਾਨੀ ਹੈ ਇਹਨੂੰ ਬਾਅਦ ਦੇ ਵਿੱਚ 95th ਜਿਹੜਾ ਐਵੀਨਿਊ ਹੈ 109 ਸਟਰੀਟ ਦੇ ਇਲਾਕਿਆਂ ਦੇ ਵਿੱਚ, ਉੱਥੋਂ ਦੇ ਇੱਕ ਬਲਾਕ ਦੇ ਵਿੱਚ ਇਹਨੂੰ ਵੀ ਮ੍ਰਿਤਕ ਦੇਖਿਆ ਗਿਆ। ਇਹਦੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀ। ਪੁਲਿਸ ਦੇ ਦੱਸਣ ਦੇ ਮੁਤਾਬਕ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਉਹਨੇ ਆਪਣੇ ਆਪ ਨੂੰ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਪਰਿਵਾਰ ਦੇ ਬਾਰੇ ਪਤਾ ਲੱਗਿਆ ਕਿ ਕਪੂਰਥਲਾ ਦੇ ਨਾਰੰਗਪੁਰ ਦਾ ਰਹਿਣ ਵਾਲਾ ਸੀ ਇਹ ਪਰਿਵਾਰ ਤੇ 40 ਸਾਲ ਪਹਿਲਾਂ ਇਹ ਪਰਿਵਾਰ ਅਮਰੀਕਾ ਆਇਆ ਸੀ। ਹੁਣ ਇੱਕ ਚੰਗੀ ਜ਼ਿੰਦਗੀ ਜਿਉ ਰਹੇ ਸਨ, ਪਰ ਪਰਿਵਾਰਕ ਝਗੜਾ, ਘਰੇਲੂ ਕਲੇਸ਼ ਜਿਹੜਾ ਇਹਨਾਂ ਦੇ ਇਸ ਵਾਰਦਾਤ ਦਾ ਕਾਰਨ ਬਣਿਆ। ਤੇ ਪਹਿਲਾਂ ਵੱਡੇ ਭਰਾ ਨੇ ਛੋਟੇ ਭਰਾ ਨੂੰ, ਜਿਹਦਾ ਨਾਂ ਵਿਪਨਪਾਲ ਮੁਲਤਾਨੀ ਦੱਸਿਆ ਗਿਆ, ਵਿਪਨਪਾਲ ਮੁਲਤਾਨੀ 26 ਸਾਲਾਂ ਦਾ ਇਹ ਨੌਜਵਾਨ ਸੀਗਾ, 27 ਸਾਲਾਂ ਦਾ, ਉਹਦੇ ਗੋਲੀਆਂ ਮਾਰੀਆਂ, ਉਹਨੂੰ ਕਈ ਵਾਰੀ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ, ਉਸ ਘਰ ਦੇ ਵਿੱਚੋਂ ਨਿਕਲ ਕੇ ਭੱਜ ਗਿਆ। ਤੇ ਉਸ ਤੋਂ ਬਾਅਦ ਇਹਦੀ ਵੀ ਇੱਕ ਲਾਸ਼ ਮਿਲਦੀ ਹੈ ਪੁਲਿਸ ਨੂੰ, ਜਿਹੜੀ ਕਿ ਖੂਨ ਦੇ ਨਾਲ ਲੱਥਪੱਥ ਹੁੰਦੀ ਹੈ ਤੇ ਸਿਰ ਦੇ ਵਿੱਚ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਇਸ ਪੂਰੀ ਘਟਨਾ ਦੇ ਵਿੱਚ ਇਹਨਾਂ ਦੀ ਮਾਤਾ, ਜਿਨ੍ਹਾਂ ਦੇ ਇੱਕ ਗੋਲੀ ਲੱਗੀ ਸੀ, ਉਹਨੂੰ ਜਮੈਕਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਸੋ ਬੜੀ ਮੰਦਭਾਗੀ ਘਟਨਾ ਇਹ ਪੰਜਾਬੀ ਪਰਿਵਾਰ ਦੇ ਨਾਲ ਵਾਪਰੀ ਹੈ ਅਮਰੀਕਾ ਦੇ ਵਿੱਚ, ਰਿਚਮੰਡ ਹਿੱਲ ਦੇ ਇਲਾਕਿਆਂ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਇੱਕ ਪਰਿਵਾਰ ਜਿਹੜਾ ਕਿ ਪੰਜਾਬ ਤੋਂ ਸੀ, ਕਪੂਰਥਲਾ ਦੇ ਨਾਰੰਗਪੁਰ ਪਿੰਡ ਤੋਂ ਸੀਗਾ ਤੇ ਸੋਹਣੀ ਜ਼ਿੰਦਗੀ ਇੱਥੇ ਜਿਉ ਰਹੇ ਸਨ। ਪਰ ਕੁਝ ਕਾਰਨਾਂ ਕਰਕੇ, ਕੁਝ ਘਟਨਾਵਾਂ ਕਰਕੇ ਦੋਨਾਂ ਭਰਾਵਾਂ ਦਾ ਆਪਸੀ ਝਗੜਾ ਹੁੰਦਾ। ਆਪਸੀ ਝਗੜੇ ਤੋਂ ਬਾਅਦ ਵੱਡਾ ਭਰਾ ਜਿਹੜਾ ਉਹ ਜਿਹਦਾ ਨਾਮ ਦੱਸਿਆ ਗਿਆ ਕਰਮਜੀਤ ਮੁਲਤਾਨੀ, ਤੇ ਉਸ ਛੋਟੇ ਵਿਪਨਪਾਲ ਮੁਲਤਾਨੀ ਦੇ ਗੋਲੀਆਂ ਮਾਰ ਕੇ ਘਰੋਂ ਨੱਸ ਜਾਂਦਾ, ਭੱਜ ਜਾਂਦਾ, ਆਪਣੀ ਮਾਂ ਦੇ ਵੀ ਗੋਲੀਆਂ ਮਾਰ ਜਾਂਦਾ। ਬਾਅਦ ਦੇ ਵਿੱਚ ਉਹਦੀ ਵੀ ਲਾਸ਼ ਜਿਹੜੀ ਹੈ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਦੇ ਦੱਸਣ ਦੇ ਮੁਤਾਬਕ ਉਹਦੀ ਜਿਹੜੀ ਮੌਤ ਹੋਈ ਹੈ ਉਹ ਆਪਣੇ ਆਪ ਨੂੰ ਗੋਲੀ ਮਾਰਨ ਕਰਕੇ ਹੋਈ ਹੈ। ਸੋ ਜਿਹੜੀਆਂ ਉੱਥੋਂ ਦੇ ਜਿਹੜੇ ਹੋਰ ਸੀਗੇ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਈ, ਇੱਕ ਉਹਨਾਂ ਦਾ ਗਵਾਂਢੀ ਸੀਗਾ ਐਲਵਿਨ ਡੈਬੀਨ, ਜਿਹੜਾ ਕਿ ਡੇਲੀ ਨਿਊਜ਼ ਨੂੰ ਜਿਹਨੇ ਦੱਸਿਆ ਕਿ ਉਹਨੇ ਕੁਝ ਗੋਲੀਆਂ ਸੁਣਨ ਦੀ ਆਵਾਜ਼, ਚੱਲਣ ਦੀ ਆਵਾਜ਼ ਸੁਣੀ ਸੀ ਆਪਣੇ ਨਾਲ ਦੇ ਘਰ ਦੇ ਵਿੱਚੋਂ। ਤੇ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਮੈਨੂੰ ਲੱਗਾ ਕਿ ਸ਼ਾਇਦ ਜਿਹੜੀ 1-2 ਗੋਲੀ ਚੱਲੀ ਉਹ ਤਾਂ ਕਿਸੇ ਨੇ ਵੈਸੇ ਚਲੋ ਚਲਾਈ ਹੋਣੀ ਹੈ, ਪਰ ਬਾਅਦ ਦੇ ਵਿੱਚ ਕਹਿੰਦੇ ਕਿ ਮੈਂ ਮਲਟੀਪਲ ਗਨ ਸ਼ਾਟ ਜਿਹੜੇ ਨੇ ਉਹ ਸੁਣੇ ਨੇ, ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਕਹਿੰਦਾ ਲਗਾਤਾਰ ਆਉਂਦੀਆਂ ਰਹੀਆਂ। ਤੇ ਬਾਅਦ ਦੇ ਵਿੱਚ ਇੱਕ ਬੰਦਾ ਅਫਰਾ ਤਫਰੀ ਦੇ ਮਾਹੌਲ ਦੇ ਵਿੱਚ ਹਫਲਿਆ ਹੋਇਆ ਇਸ ਘਰ ਦੇ ਵਿੱਚੋਂ ਨਿਕਲਦਾ ਤੇ ਬਾਹਰ ਨੂੰ ਭੱਜਦਾ। ਇੱਕ ਹੋਰ ਜਿਹੜੀ ਬੀਬੀ ਆ ਉਹ ਦੱਸਣ ਦੇ ਮੁਤਾਬਕ, ਜਿਹਦਾ ਨਾਮ ਦੱਸਿਆ ਗਿਆ ਜੀਨਾ, ਇਹ ਕਹਿੰਦੇ ਕਿ ਜਦੋਂ ਇਹ ਡੈੱਡ ਬੋਡੀ ਜਿਹੜੀ ਕਿ ਦੱਸੀ ਗਈ ਆ ਕਰਮਜੀਤ ਮੁਲਤਾਨੀ ਦੀ, ਉਹਦੇ ਕੋਲੇ ਖੜੀ ਸੀ ਤੇ ਇਹਨੇ ਕਿਹਾ ਕਿ ਮੈਂ ਗੋਲੀ ਸੁਣਨ ਦੀ ਆਵਾਜ਼, ਜਦੋਂ ਆਵਾਜ਼ ਸੁਣੀ ਗੋਲੀ ਚੱਲਣ ਦੀ, ਤਾਂ ਉਸ ਤੋਂ ਬਾਅਦ ਮੈਂ ਭੱਜ ਕੇ ਇਸ ਮੋੜ ਤੇ ਆਈ, ਇਸ ਇਲਾਕੇ ਦੇ ਵਿੱਚ ਆਈ ਤਾਂ ਇੱਕ ਬੰਦਾ ਜਿਹੜਾ ਕਾਫੀ ਅਧਖੜ ਉਮਰ ਜੀ ਦਾ ਨੌਜਵਾਨ ਲੱਗਦਾ ਸੀਗਾ ਤੇ ਉਹ ਇੱਥੇ ਮ੍ਰਿਤਕ ਪਿਆ ਸੀ ਤੇ ਖੂਨ ਦੇ ਨਾਲ ਲੱਥਪੱਥ ਉਹਦੀ ਲਾਸ਼ ਪਈ ਸੀ। ਬਾਅਦ ਦੇ ਵਿੱਚ ਪੁਲਿਸ ਨੇ ਉਹਨੂੰ ਕਰਮਜੀਤ ਮੁਲਤਾਨੀ ਦੇ ਤੌਰ ਤੇ ਆਇਡੈਂਟੀਫਾਈਡ ਕੀਤਾ। ਸੋ ਇਸ ਪੂਰੀ ਘਟਨਾ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਵਿੱਚ ਮਾਹੌਲ ਜਿਹੜਾ ਉਹ ਸੋਗਮਈ ਹੈ। ਪਰਿਵਾਰ ਨੂੰ ਮਿਲਣ ਦੇ ਲਈ ਲੋਕ ਆ ਰਹੇ ਨੇ ਜਿਹੜਾ ਉੱਥੇ ਰਹਿੰਦਾ। 40 ਸਾਲ ਪਹਿਲਾਂ ਇਹ ਪਰਿਵਾਰ ਰੋਜ਼ੀ ਰੋਟੀ ਤੇ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਆਇਆ ਸੀਗਾ, ਜਿਹਦੇ ਘਰੇਲੂ ਝਗੜੇ ਦੇ ਕਰਕੇ ਜਿਹੜਾ ਕਾਰਨ ਮੁੱਢਲੇ ਤੌਰ ਤੇ ਦੱਸਿਆ ਜਾ ਰਿਹਾ, ਜਿਹਦੇ ਚਰਚਾ ਉਸ ਤੋਂ ਬਾਅਦ
ਜੋ ਘਟਨਾ ਵਾਪਰੀ ਆ ਉਸ ਵਾਰਦਾਤ ਦੇ ਵਿੱਚ, ਉਸ ਮੰਦਭਾਗੀ ਘਟਨਾ ਦੇ ਵਿੱਚ ਇਸ ਪਰਿਵਾਰ ਦੇ 2 ਜੀ ਜਿਹੜੇ ਨੇ ਉਹ ਗੋਲੀਆਂ ਦਾ ਸ਼ਿਕਾਰ ਹੋ ਗਏ। ਇੱਕ ਨੂੰ ਮਾਰੀਆਂ ਗਈਆਂ ਤੇ ਇੱਕ ਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਸੁਸਾਈਡ ਕਰ ਲਿਆ, ਜੋ ਕਿ ਪੁਲਿਸ ਰਿਪੋਰਟ ਦੇ ਮੁਤਾਬਕ ਜਾਂ ਜੋ ਉੱਥੋਂ ਦੇ ਮੀਡੀਆ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਉਹਦੇ ਮੁਤਾਬਕ। ਬਹੁਤ ਧੰਨਵਾਦ, ਜਲਦ ਮਿਲਾਂਗੇ।